एक मामूली होटल चलाने वाले दा मुंडा अंडरवर्ल्ड दा डॉन किस तरह बन गया। ਉਹਦੇ ਤੇ 125 ਤੋਂ ਜ਼ਿਆਦਾ ਮੁਕੱਦਮੇ ਦਰਜ ਹੋਏ, ਜਿਨ੍ਹਾਂ ਵਿੱਚ ਕਤਲ, ਇਕਦਾਮੇ ਕਤਲ, ਹੱਥਾਖੋਰੀ ਤੇ ਪੁਲਿਸ ਮੁਕਾਬਲਿਆਂ ਦੇ ਮੁਕੱਦਮੇ ਵੀ ਸ਼ਾਮਿਲ ਸਨ। ਉਸ ਦੀ ਹਮਾਯੂੰ ਗੁੱਜਰ ਨਾਲ ਦੁਸ਼ਮਣੀ ਕਿਵੇਂ ਪਈ ਤੇ ਉਹਦਾ ਅੰਜਾਮ ਕਿਵੇਂ ਹੋਇਆ, ਇਹ ਸਟੋਰੀ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। अस्सलाम वालेकुम नाज़रीन, भुलेखा टीवी दे नाल मैं आज़म तौकीर। नाज़रीन, अज जिहड़ी स्टोरी तुहाडे नाल मैं शेयर करन लगा वां, ये एक मामूली जिहा ढाबा चलाउण वाले दे पुत्तर दी है। ना है इंदा साबर जट, रहण वाले ने गुजरां वाला सिद्दीकिया कलोनी दे। साबर जट दा प्यो जिहड़ा एक मामूली जिहा ढाबा चलांदा सी गुजरां वाला दे विच ही, ਉਹਦੇ ਨਾਲ ਹੀ ਉਹਨਾਂ ਦੀ ਗੁਜ਼ਰ ਬਸਰ ਹੁੰਦੀ ਸੀ। ਸਾਬਰ ਜੱਟ ਜਿਵੇਂ ਕਿ ਮੈਂ ਦੱਸਿਆ ਕਿ ਸਦੀਕੀਆ ਕਲੋਨੀ ਦਾ ਰਹਿਣ ਵਾਲਾ ਸੀ। ਸਦੀਕੀਆ ਕਲੋਨੀ ਦੇ ਵਿੱਚ ਇੱਕ ਹੋਰ ਬੜਾ ਮਸ਼ਹੂਰ ਡਾਨ ਹੋਇਆ ਜਿਹਦਾ ਨਾਂ ਸੀ ਹਮਾਯੂੰ ਗੁੱਜਰ। ਉਹੋ ਹੀ ਹਮਾਯੂੰ ਗੁੱਜਰ ਤੇ ਭੋਲਾ ਸੁਨਿਆਰਾ ਜਿਹੜੇ ਮਸ਼ਹੂਰ ਲੋਕ ਨੇ, ਹਮਾਯੂੰ ਗੁੱਜਰ ਜਿਹਦੇ ਉੱਤੇ ਫਿਲਮਾਂ ਵੀ ਬਣੀਆਂ। ਇਹਦੇ ਨਾਲ ਸਾਬਰ ਜੱਟ ਜਦੋਂ 20-22 ਵਰਿਆਂ ਦਾ ਹੁੰਦਾ ਹੈ ਤੇ ਇਹਨਾਂ ਦੀ ਪਹਿਲੇ ਆਪਸ ਵਿੱਚ ਦੋਸਤੀ ਸੀ, ਲੇਕਿਨ ਇਸ ਉਮਰੇ 'ਚ ਆ ਕੇ ਬਲਦਿਆਤੀ ਇਲੈਕਸ਼ਨ ਹੁੰਦੇ ਨੇ ਤੇ ਉਹਦੇ ਵਿੱਚ ਸਾਬਰ ਜੱਟ ਦੀ ਤੇ ਹਮਾਯੂੰ ਗੁੱਜਰ ਦੀ ਟਸਰਬਾਜ਼ੀ ਸ਼ੁਰੂ ਹੋ ਜਾਂਦੀ ਹੈ, ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ। ਖੈਰ, ਇਲੈਕਸ਼ਨ ਖਤਮ ਹੋ ਜਾਂਦੇ ਨੇ, ਉਸ ਤੋਂ ਬਾਅਦ ਇਹਨਾਂ ਦੋਵਾਂ ਦੀ ਸੁਲ੍ਹਾ ਕਰਾ ਦਿੱਤੀ ਜਾਂਦੀ ਹੈ। ਸੁਲ੍ਹਾ ਹੋਣ ਤੋਂ ਬਾਅਦ ਫਿਰ ਕਿਸੇ ਵਜ੍ਹਾ ਤੋਂ ਇਹ ਆਪਸ ਵਿੱਚ ਝਗੜ ਪੈਂਦੇ ਨੇ। ਉਹ ਝਗੜੇ ਵਿੱਚ ਤੈਸ਼ 'ਚ ਆ ਕੇ ਹਮਾਯੂੰ ਗੁੱਜਰ ਜਿਹੜਾ ਹੈ ਵੇ ਉਹ ਢਾਬੇ 'ਤੇ ਜਾ ਕੇ ਸਾਬਰ ਜੱਟ ਦੇ ਪਿਓ ਨੂੰ ਕਤਲ ਕਰ ਦਿੰਦਾ ਹੈ। ਕਤਲ ਕਰਨ ਤੋਂ ਬਾਅਦ ਹਮਾਯੂੰ ਗੁੱਜਰ ਪੁਲਿਸ ਨੂੰ ਗ੍ਰਿਫਤਾਰੀ ਦੇ ਦਿੰਦਾ ਹੈ ਤੇ ਜੇਲ੍ਹ ਤੁਰ ਜਾਂਦਾ ਵੇ। ਕੁਝ ਵਰਿਆਂ ਮਗਰੋਂ ਉਹ ਦੈਤ ਦੀ ਰਕਮ ਦੇ ਕੇ ਤੇ ਜੇਲੋਂ ਬਾਹਰ ਆ ਜਾਂਦਾ ਵੇ। ਉਹ ਤੇ ਜੇਲੋਂ ਬਾਹਰ ਆ ਜਾਂਦਾ ਵੇ, ਲੇਕਿਨ ਇਸ ਪਾਸੇ ਹੁਣ ਸਾਬਰ ਜੱਟ ਉਹ ਵਾਲਾ ਸਾਬਰ ਜੱਟ ਨਹੀਂ ਸੀ ਜਿਹਦੀ ਕਦੀ ਹਮਾਯੂੰ ਗੁੱਜਰ ਨਾਲ ਦੋਸਤੀ ਸੀ, ਬਲਕਿ ਉਹ ਇਹਦਾ ਹੁਣ ਜਾਨੀ ਦੁਸ਼ਮਣ ਬਣ ਚੁੱਕਿਆ ਸੀ। ਸਾਬਰ ਜੱਟ ਨੇ ਕਈ ਹਮਲੇ ਕੀਤੇ ਹਮਾਯੂੰ ਗੁੱਜਰ ਉੱਤੇ। ਹਮਾਯੂੰ ਗੁੱਜਰ ਜ਼ਾਰੀ ਬਾਤ ਇਹ ਉਦੋਂ ਹੀ ਮਸ਼ਹੂਰ ਹੋ ਚੁੱਕਿਆ ਸੀ, ਨਾਲ ਉਹਨੇ ਗਨਮੈਨ ਵਗੈਰਾ ਰੱਖੇ ਸਨ। ਸਾਬਰ ਨੇ ਜਿਹੜੇ ਹਮਲੇ ਕੀਤੇ ਉਹਨਾਂ ਦੇ ਵਿੱਚ ਹਮਾਯੂੰ ਗੁੱਜਰ ਹਰ ਵਾਰੀ ਬਚਦਾ ਰਿਹਾ, ਲੇਕਿਨ ਉਹਦੇ ਕਈ ਗਨਮੈਨ ਜਿਹੜੇ ਨੇ ਉਹ ਕਤਲ ਹੋ ਗਏ। ਉਹਨਾਂ ਕਤਲਾਂ 'ਚ ਸਾਬਰ ਜੱਟ ਜਿਹੜਾ ਹੈਗਾ ਜੇਲ੍ਹ ਚਲਾ ਜਾਂਦਾ ਹੈ। ਜੇਲ੍ਹ ਜਾ ਕੇ ਇਹ ਲੋਕਾਂ ਕੋਲੋਂ ਪੱਥਾਖੋਰੀ ਇਹਨੇ ਜੇਲ੍ਹ ਜਾ ਕੇ ਵੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹਦਾ ਆਪਣਾ ਹੁਣ ਅਸਰੋ ਰਸੂਖ ਬਣ ਚੁੱਕਿਆ ਸੀ ਹਮਾਯੂੰ ਦੀ ਦੁਸ਼ਮਣੀ ਦੀ ਵਜ੍ਹਾ ਤੋਂ। ਉਹ ਜੇਲ੍ਹ ਬੈਠ ਕੇ ਵੀ ਲੋਕਾਂ ਕੋਲੋਂ, ਸਨਅਤਕਾਰਾਂ ਕੋਲੋਂ, ਤਾਜਰਾਂ ਕੋਲੋਂ, ਪੈਸੇ ਧੇਲੇ ਵਾਲਿਆਂ ਕੋਲੋਂ ਪੈਸੇ ਲੈਂਦਾ ਰਿਹਾ, ਯਾਨੀ ਪੱਥਾਖੋਰੀ ਕਰਦਾ ਰਿਹਾ। ਉੱਥੇ ਹੀ ਮੁਲਾਕਾਤ ਆਉਂਦੀ ਹੁੰਦੀ ਹੈ ਇੱਕ ਮਨਸ਼ਾ ਡੱਕ ਨਾਮੀ ਇੱਕ ਹੋਰ ਡਾਨ ਸੀ, ਉਹਦੇ ਨਾਲ ਦੋਵਾਂ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ। ਦੋਵੇਂ ਵਾਰੋ ਵਾਰੀ ਵਕਫੇ ਨਾਲ ਜੇਲ੍ਹ 'ਚੋਂ ਰਿਹਾ ਹੋ ਜਾਂਦੇ ਨੇ। ਜਦੋਂ ਇਹ ਦੋਵੇਂ ਬਾਹਰ ਆ ਜਾਂਦੇ ਨੇ ਤੇ ਮਿਲਦੇ ਨੇ, ਮਿਲਣ ਤੋਂ ਬਾਅਦ ਇੱਕ ਤਗੜਾ ਗੈਂਗ ਬਣਾਉਂਦੇ ਨੇ, ਜਿਹਦੇ ਵਿੱਚ ਹੋਰ ਵੀ ਬਹੁਤ ਸਾਰੇ ਇਸ਼ਤਿਹਾਰੀਆਂ ਨੂੰ ਇਹ ਮਿਲਾ ਲੈਂਦੇ ਨੇ ਤੇ ਇਹਨਾਂ ਦਾ ਇੱਕ ਪੂਰਾ ਗੈਂਗ ਬਣ ਜਾਂਦਾ। ਲੇਕਿਨ ਇਹਨਾਂ ਦਾ ਸਿਰਫ ਹਦਫ ਜਿਹੜਾ ਹੈ ਉਹ ਸਿਰਫ ਇੱਕੋ ਸੀ, ਉਹ ਸੀ ਹਮਾਯੂੰ ਗੁੱਜਰ ਨੂੰ ਮਾਰਨਾ। ਅੱਛਾ, ਸਾਬਰ ਜੱਟ ਜਦੋਂ ਬਾਹਰ ਆ ਜਾਂਦਾ ਵੇ ਤੇ ਹਮਾਯੂੰ ਉੱਤੇ ਹਮਲੇ ਔਰ ਮੁਖਤਲਿਫ ਇਹਨਾਂ ਹਵਾਲਿਆਂ ਨਾਲ ਉਹਦੇ ਕਈ ਪੁਲਿਸ ਮੁਕਾਬਲੇ ਵੀ ਹੋਏ, ਜਿਨ੍ਹਾਂ ਦੀ ਤਾਦਾਦ ਤਕਰੀਬਨ 10 ਕੁ ਦੱਸੀ ਜਾਂਦੀ ਹੈ। ਇੱਕ ਇਹਦਾ ਮੁਕਾਬਲਾ ਬੜਾ ਮਸ਼ਹੂਰ ਹੈ, ਉਹ ਉਸ ਵੇਲੇ ਦੇ SHO ਤੇ ਅੱਜ ਦੇ ਬੜੇ ਦਬੰਗ DSP ਜ਼ੁਲਫਕਾਰ ਵਿਰਕ ਨਾਲ ਵੀ ਹੋਇਆ, ਜਿਹਦੇ ਵਿੱਚ ਜ਼ੁਲਫਕਾਰ ਵਿਰਕ ਸਾਹਿਬ ਦਾ ਇੱਕ ਡਰਾਈਵਰ ਜਿਹੜਾ ਹੈ ਉਹ ਸ਼ਹੀਦ ਹੋ ਗਿਆ ਸੀ। ਅੱਛਾ, ਸਾਬਰ ਜੱਟ ਨੂੰ ਇਹ ਬਿਮਾਰੀ ਸੀ, ਉਹ ਜਿੱਥੇ ਵੀ ਪੁਲਿਸ ਨੂੰ ਵੇਖਦਾ ਅੰਨ੍ਹੇਵਾਹ ਫਾਇਰਿੰਗ ਕਰ ਦਿੰਦਾ। ਪੁਲਿਸ ਭਾਵੇਂ ਕਿਸੇ ਹੋਰ ਕੰਮ ਵਾਸਤੇ ਜਾ ਰਹੀ ਹੁੰਦੀ, ਲੇਕਿਨ ਉਹ ਪੁਲਿਸ 'ਤੇ ਫਾਇਰਿੰਗ ਕਰ ਦਿੰਦਾ। ਇਵੇਂ ਹੀ ਜਦੋਂ ਉਹਨੂੰ ਜਿੱਥੇ ਵੀ ਪਤਾ ਚੱਲਦਾ ਕਿ ਅੱਜ ਹਮਾਯੂੰ ਗੁੱਜਰ ਜਿਹੜਾ ਹੈ ਇਹ ਫਲਾਣੀ ਜਗ੍ਹਾ 'ਤੇ ਜਾਂ ਫਲਾਣੇ ਮਹੱਲੇ ਵਿੱਚ ਮੌਜੂਦ ਹੈ, ਤੇ ਇਹ ਉੱਥੇ ਅੱਪੜ ਜਾਂਦਾ ਤੇ ਉੱਥੇ ਜਾ ਕੇ ਉਹਦੇ 'ਤੇ ਅਟੈਕ ਕਰ ਦਿੰਦਾ। ਇਹਦੇ ਅਟੈਕ ਕਰਨ ਦਾ ਇੱਕ ਤਰੀਕਾ ਕਾਰ ਸੀ, ਔਰ ਉਹ ਇਹ ਸੀ, ਅਮੂਮਨ ਇਹਨੇ ਉਹ ਰਾਤ ਨੂੰ ਅਟੈਕ ਕੀਤੇ ਨੇ ਕਿ ਇਹ ਉਸ ਇਲਾਕੇ ਦੀ ਸਭ ਤੋਂ ਪਹਿਲੇ ਬਿਜਲੀ ਬੰਦ ਕਰਦਾ। ਬਿਜਲੀ ਬੰਦ ਕਰਨ ਤੋਂ ਬਾਅਦ ਵੱਡੇ ਹਥਿਆਰਾਂ ਜਿਹਨਾਂ 'ਚ ਰਾਕਟ ਲਾਂਚਰ ਵੀ ਹੁੰਦੇ ਉਹਨਾਂ ਨਾਲ ਜਾ ਕੇ ਹਮਲਾ ਕਰਦਾ। ਦੱਸਿਆ ਜਾਂਦਾ ਹੈ, ਜ਼ਰਾਏ ਨੇ ਦੱਸਿਆ ਕਿ ਇਹ ਉਸ ਇਲਾਕੇ ਦਾ ਟਰਾਂਸਫਾਰਮਰ ਬੰਬ ਨਾਲ ਉਡਾ ਦਿੰਦਾ ਸੀ। ਉਹਨੂੰ ਉਡਾਉਣ ਤੋਂ ਬਾਅਦ ਜਦੋਂ ਹਨੇਰਾ ਹੋ ਜਾਂਦਾ ਤੇ ਇਹ ਉੱਥੇ ਜਾ ਕੇ ਤੇ ਹਮਲਾ ਕਰ ਦਿੰਦਾ ਸੀ। ਇਹਨਾਂ ਹਮਲਿਆਂ ਦੇ ਵਿੱਚ ਜ਼ਾਰੀ ਬਾਤ ਹੈ ਰਾਤ ਨੂੰ ਹਮਲੇ ਹੁੰਦੇ ਸਨ, ਰਾਤ ਨੂੰ ਅਟੈਕ ਹੁੰਦੇ ਸਨ ਤੇ ਇਹਨਾਂ ਵਿੱਚ ਕਈ ਬੇਗੁਨਾਹ ਲੋਕ ਵੀ ਮਾਰੇ ਜਾਂਦੇ। ਹਰ ਵਾਰੀ ਹਮਾਯੂੰ ਗੁੱਜਰ ਬਚ ਜਾਂਦਾ। ਇੱਕ ਦਿਨ ਗੁੱਸੇ 'ਚ ਆ ਕੇ ਸਾਬਰ ਜੱਟ ਨੇ ਕਿਹਾ ਕਿ ਹਮਾਯੂੰ ਨੇ ਮੇਰਾ ਪਿਓ ਮਾਰਿਆ ਹੋਵੇ ਤੇ ਇਹ ਮੇਰੇ ਕਾਬੂ ਨਹੀਂ ਆਣ ਡਿਆ, ਹਰ ਵਾਰੀ ਬਚ ਜਾਂਦਾ ਵੇ। ਸਾਬਰ ਨੇ ਇਹ ਕੰਮ ਕੀਤਾ ਕਿ ਉਹਨੇ ਥੜਾ ਦੇ ਕੇ ਹਮਾਯੂੰ ਗੁੱਜਰ ਦੇ ਪਿਓ ਮੇਰਾਜ ਦਿਨ ਨੂੰ ਕਤਲ ਕਰ ਦਿੱਤਾ। ਸਾਬਰ ਜੱਟ ਤੇ ਪੱਥਾਖੋਰੀ ਦੇ ਚੱਕਰ ਵਿੱਚ ਹੋਰ ਬਹੁਤ ਸਾਰੇ ਮੁਕੱਦਮਾਤ ਨੇ, ਸਿਰਫ ਗੁਜਰਾਂਵਾਲੇ 'ਚ ਨਹੀਂ, ਉਹਨੇ ਰਾਵਲਪਿੰਡੀ, ਗੁਜਰਾਤ, ਸਾਹੀਵਾਲ ਤੇ ਹੋਰ ਖਬਰੇ ਕਿੰਨੇ ਸ਼ਹਿਰਾਂ ਦੇ ਵਿੱਚ ਪੱਥਾਖੋਰੀ ਔਰ ਉਜਰਤ ਦੇ ਉੱਤੇ ਕਈ ਬੰਦੇ ਕਤਲ ਕੀਤੇ। ਉਹਦੇ ਤੋਂ ਇਹ ਵਕਤ ਆ ਚੁੱਕਿਆ ਸੀ ਸਾਬਰ ਜੱਟ ਉੱਤੇ ਕਿ ਹਰ ਬੰਦਾ ਉਹਦੇ ਤੋਂ ਤੰਗ ਆ ਚੁੱਕਿਆ ਸੀ। ਸਨਅਤਕਾਰ ਉਹਦੇ ਤੋਂ ਤੰਗ ਸੀ,
ਤਾਜਰ ਉਹਦੇ ਤੋਂ ਤੰਗ ਸੀ, ਕਿਉਂਕਿ ਉਹਦਾ ਜਿਹਦੇ ਕੋਲ ਦਿਲ ਕਰਦਾ ਉਹਨੂੰ ਕਹਿੰਦਾ ਕਿ ਮੈਨੂੰ ਪੱਥਾ ਦੇ, ਮੈਨੂੰ ਪੈਸੇ ਦੇ, ਔਰ ਜਿਹੜਾ ਨਾ ਦਿੰਦਾ ਉਹਦੇ ਤੇ ਜਾ ਕੇ ਉਹ ਗੋਲੀਆਂ ਦਾ ਮੀਂਹ ਵਸਾ ਦਿੰਦਾ ਸੀ। ਅੱਛਾ, ਹਮਾਯੂੰ ਗੁੱਜਰ ਨੇ ਵੀ ਇਹਦੇ ਉੱਤੇ ਸਾਬਰ ਜੱਟ ਉੱਤੇ ਹਮਲੇ ਕੀਤੇ। ਇੱਕ ਹਮਲੇ ਦੇ ਵਿੱਚ ਸਾਬਰ ਜੱਟ ਜਿਹੜਾ ਹੈ ਉਹ ਜ਼ਖਮੀ ਵੀ ਹੋ ਜਾਂਦਾ ਵੇ। ਕੁਛ ਦੇਰ ਬਾਅਦ, ਕੁਛ ਵਕਤ ਗੁਜ਼ਰਨ ਦੇ ਬਾਅਦ ਉਹਦੀ ਬਾਜ਼ੂ ਉੱਤੇ ਗੋਲੀਆਂ ਲੱਗੀਆਂ ਸਨ, ਸੱਜੇ ਬਾਜ਼ੂ ਉੱਤੇ। ਕੁਛ ਵਕਤ ਤੋਂ ਬਾਅਦ ਉਹ ਠੀਕ ਹੋ ਜਾਂਦਾ ਹੈ। ਅੱਛਾ, ਇੱਕ ਟਾਈਮ ਇੰਜ ਦਾ ਆਉਂਦਾ ਹੈ ਕਿ ਮਨਸ਼ਾ ਡੱਗ ਔਰ ਸਾਬਰ ਜੱਟ ਨੂੰ ਦੋ ਬੰਦੇ ਮਾਰਨ ਦੀ ਸੁਪਾਰੀ ਮਿਲਦੀ ਹੈ, ਜਿਨ੍ਹਾਂ ਵਿੱਚ ਇੱਕ ਮਸ਼ਹੂਰ ਸਿਆਸਤਦਾਨ ਸੀ ਔਰ ਇੱਕ ਪੁਲਿਸ ਅਫਸਰ ਸ਼ਾਮਲ ਸੀ। ਇਹ ਦੋਵੇਂ ਰਲ ਕੇ ਆਪਣੇ ਟਾਰਗੇਟ ਨੂੰ, ਹਦਫ ਨੂੰ ਨਿਸ਼ਾਨਾ ਬਣਾਉਣ ਲਈ ਨਾਰੋਵਾਲ ਜਾ ਰਹੇ ਹੁੰਦੇ ਨੇ। ਰਸਤੇ ਵਿੱਚ ਨੂਰਕੋਟ ਲਾਗੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਅੱਛਾ, ਇਸ ਨਾਕੇ ਦੀ ਖਾਸ ਬਾਤ ਇਹ ਸੀ ਕਿ ਇੱਥੇ ਉਦੋਂ ਦਾ SHO ਤੇ ਅੱਜ ਦੇ DSP ਜ਼ੁਲਫਕਾਰ ਵਿਰਕ ਸਾਹਿਬ ਆਪ ਮੌਜੂਦ ਸਨ। ਜਦੋਂ ਇਹਨਾਂ ਪੁਲਿਸ ਨੂੰ ਵੇਖਿਆ, ਇਹਨਾਂ ਆਓ ਵੇਖਿਆ ਨਾ ਤਾਓ, ਨਾਲ ਹੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਮੁਕਾਬਲਾ ਸ਼ੁਰੂ ਹੋ ਗਿਆ। ਇਸ ਪੁਲਿਸ ਮੁਕਾਬਲੇ ਦੇ ਵਿੱਚ ਜ਼ੁਲਫਕਾਰ ਵਿਰਕ ਸਾਹਿਬ ਜਿਹੜੇ ਨੇ, ਉਹਨਾਂ ਦਾ ਇੱਕ ਡਰਾਈਵਰ ਜਿਹੜਾ ਉਹ ਸ਼ਹੀਦ ਹੋ ਜਾਂਦਾ ਹੈ ਤੇ ਇਹ ਦੋਵੇਂ ਫਰਾਰ ਹੋ ਕੇ ਨਾਰੋਵਾਲ ਦੇ ਵਿੱਚ ਇੱਕ MPA ਦੇ ਘਰ ਟੁਰ ਜਾਂਦੇ ਨੇ। ਜਦੋਂ MPA ਦੇ ਘਰ ਟੁਰ ਜਾਂਦੇ ਨੇ ਤੇ ਵਾਇਰਲੈਸ ਚੱਲ ਜਾਂਦੀ ਹੈ ਔਰ ਪੁਲਿਸ ਜਿਹੜੀ ਹੈ ਉਹ ਜਾ ਕੇ MPA ਦੇ ਘਰ ਦਾ ਘੇਰਾਓ ਕਰ ਲੈਂਦੀ ਹੈ। ਵਾਇਰਲੈਸ ਜਦੋਂ ਚੱਲਦੀ ਹੈ ਤੇ SSP ਸਾਹਿਬ ਕੋਲੋਂ ਮਦਦ ਮੰਗੀ ਜਾਂਦੀ ਹੈ ਤੇ ਉਹ ਕਹਿੰਦੇ ਨੇ ਕਿ ਮੈਂ ਬਖਤਰਬੰਦ ਗੱਡੀਆਂ ਭੇਜ ਰਿਹਾ ਵਾਂ। ਉਹ ਬਖਤਰਬੰਦ ਗੱਡੀਆਂ ਵੀ ਦੋ ਭੇਜ ਦਿੰਦੇ ਨੇ। ਖੈਰ, ਇਹਨਾਂ ਦੇ ਨਾਲ ਦੋ ਹੋਰ ਇਸ਼ਤਿਹਾਰੀ ਵੀ ਉਸ ਟਾਈਮ ਹੈ ਸਨ। ਜਦੋਂ ਪੁਲਿਸ ਘਿਰਾਓ ਕਰਦੀ ਹੈ, ਉਹ ਦੋ ਇਸ਼ਤਿਹਾਰੀ ਤੇ ਅੰਦਰ ਹੀ ਬੈਠੇ ਰਹਿੰਦੇ ਨੇ MPA ਦੇ ਘਰ ਦੇ। ਇਹ ਦੋਵੇਂ ਬਾਹਰ ਆ ਜਾਂਦੇ ਨੇ। ਇਹ ਦੋਵੇਂ ਜਦੋਂ ਬਾਹਰ ਆ ਕੇ ਤੇ ਪੁਲਿਸ ਨਾਲ ਮੁਕਾਬਲਾ ਸ਼ੁਰੂ ਕਰ ਦਿੰਦੇ ਨੇ। ਮੁਕਾਬਲਾ ਕਰਦਿਆਂ ਇਹ ਵਾਪਸ MPA ਦੇ ਘਰ ਜਾਣ ਦੀ ਬਜਾਏ ਨਾਲ ਇੱਕ ਜ਼ੇਰੇ ਤਾਮੀਰ ਗਰਲਜ਼ ਹਾਸਟਲ ਦੱਸਿਆ ਗਿਆ, ਉਹਦੀ ਬਿਲਡਿੰਗ ਬਣ ਰਹੀ ਸੀ, ਇਹ ਉਹਦੇ ਵਿੱਚ ਵੜ ਕੇ ਤੇ ਮੁਕਾਬਲਾ ਸ਼ੁਰੂ ਕਰ ਦਿੰਦੇ ਨੇ। ਇਹ ਮੁਕਾਬਲਾ 17 ਘੰਟੇ ਤੀਕਰ ਜਾਰੀ ਰਿਹਾ। 17 ਘੰਟੇ ਲੰਘ ਗਏ ਨੇ। ਪੁਲਿਸ ਨੇ ਇਹਨਾਂ ਨੂੰ ਵਾਰਨ ਕੀਤਾ ਕਿ ਜੇ ਤੁਸੀਂ ਹੁਣ ਵੀ ਗ੍ਰਿਫਤਾਰੀ ਦੇ ਦਿਓ ਤੇ ਅਸੀਂ ਗਰੰਟੀ ਦਿੰਦੇ ਹਾਂ ਕਿ ਤੁਹਾਨੂੰ ਦੋਵਾਂ ਨੂੰ ਮਾਰਿਆ ਨਹੀਂ ਜਾਏਗਾ ਮੁਕਾਬਲੇ ਵਿੱਚ, ਬਲਕਿ ਤੁਹਾਡੀ ਗ੍ਰਿਫਤਾਰੀ ਪਾ ਕੇ ਤੁਹਾਨੂੰ ਅਦਾਲਤ 'ਤੇ ਅਸੀਂ ਪੇਸ਼ ਕਰਾਂਗੇ। ਜਦੋਂ ਇਹ ਗੱਲ ਕਹੀ ਜਾਂਦੀ ਹੈ ਤੇ ਇਹ ਕਹਿੰਦੇ ਨੇ ਕਿ ਅਸੀਂ ਇੰਜ ਗ੍ਰਿਫਤਾਰੀ ਨਹੀਂ ਦੇਵਾਂਗੇ। ਇਹਨਾਂ ਇੱਕ ਸਿਆਸਤਦਾਨ ਨੂੰ ਗਰੰਟੀ ਮੰਗੀ ਕਿ ਫਲਾਣਾ ਸਿਆਸਤਦਾਨ ਜਿਹੜਾ ਹੈਗਾ MNACO ਕਿ ਉਹ ਆਵੇ, ਉਹ ਆ ਕੇ ਗਰੰਟੀ ਦੇਵੇ ਕਿ ਤੁਸੀਂ ਸਾਨੂੰ ਮਾਰਨ ਦੀ ਬਜਾਏ ਗ੍ਰਿਫਤਾਰ ਕਰੋਗੇ ਔਰ ਸਾਨੂੰ ਅਦਾਲਤ 'ਤੇ ਪੇਸ਼ ਕਰੋਗੇ ਤੇ ਅਸੀਂ ਗ੍ਰਿਫਤਾਰੀ ਦੇ ਦਿੰਦੇ ਹਾਂ। ਖੈਰ, ਸਵੇਰ ਹੋਈ। ਜਦੋਂ ਸਵੇਰ ਹੋਈ ਤੇ ਉਸ ਸਿਆਸਤਦਾਨ ਨੂੰ, ਉਸ MNA ਨੂੰ ਬੁਲਾਇਆ ਗਿਆ। ਉਸ ਦੋਵਾਂ ਘਰਾਂ ਨੂੰ ਗਾਰੰਟੀ ਦਿੱਤੀ ਇੱਕ ਦੂਜੇ ਨੂੰ ਕਿ ਤੁਹਾਨੂੰ ਮਾਰਿਆ ਨਹੀਂ ਜਾਏਗਾ। ਪੁਲਿਸ ਨੂੰ ਵੀ ਕਿਹਾ ਜੀ ਕਿ ਤੁਸੀਂ ਇਹਨਾਂ ਨੂੰ ਮਾਰਨਾ ਨਹੀਂ ਹੈ, ਲਿਹਾਜ਼ਾ ਇਹ ਦੋਵੇਂ ਜਿਹੜੇ ਨੇ ਇਹ ਗ੍ਰਿਫਤਾਰੀ ਦੇ ਦਿੰਦੇ ਨੇ। ਖੈਰ, ਇਹਨਾਂ ਦੋਵਾਂ ਗ੍ਰਿਫਤਾਰੀ ਦੇ ਦਿੱਤੀ। ਪੁਲਿਸ ਜਿਹੜੀ ਹੈ ਉਹ ਉੱਥੇ ਜਿਹੜਾ ਕਰੀਬੀ ਥਾਣਾ ਸੀ, ਥਾਣਾ ਜ਼ਫਰਵਾਲ, ਇਹਨਾਂ ਨੂੰ ਲੈ ਕੇ ਉੱਥੇ ਚਲੀ ਜਾਂਦੀ ਹੈ ਤੇ ਤਫਤੀਸ਼ ਸ਼ੁਰੂ ਕਰ ਦਿੰਦੀ ਹੈ। ਇਹਨਾਂ ਦੋਵਾਂ ਉੱਤੇ ਚੂੰਕਿ ਬਹੁਤ ਜ਼ਿਆਦਾ ਮੁਕੱਦਮਾਤ ਸਨ, ਇਹਨਾਂ ਬਹੁਤ ਜ਼ਿਆਦਾ ਬੰਦੇ ਮਾਰੇ ਸਨ, ਪੱਥਾਖੋਰੀ ਦੇ ਮੁਕੱਦਮਾਤ ਸਨ, ਪੁਲਿਸ ਮੁਕਾਬਲਿਆਂ ਦੇ ਜਿਹੜਾ ਹੈ ਵੇ ਇਹਨਾਂ ਦੇ ਉੱਤੇ ਮੁਕੱਦਮਾਤ ਸਨ ਢੇਰ ਸਾਰੇ। ਇੱਕ ਦਿਨ ਪੁਲਿਸ ਇਹਨਾਂ ਨੂੰ ਕੱਢਦੀ ਹੈ ਕਿਸੇ ਦੀ ਨਿਸ਼ਾਨਦੇਹੀ ਲਈ। ਹੁਣ ਦੋ ਬੰਦੇ ਜਿਹੜੇ ਇਸ਼ਤਿਹਾਰੀ ਇਹਨਾਂ ਦੇ ਨਾਲ ਸਨ, ਜਿਹੜੇ MPA ਦੇ ਘਰ ਬੈਠੇ ਸਨ, ਉਹ ਵੀ ਤੇ ਹੋਰ ਵੀ ਇਹਨਾਂ ਦੇ ਸਾਥੀ, ਉਹਨਾਂ ਨੂੰ ਇਹ ਸ਼ੱਕ ਪੈ ਜਾਂਦਾ ਹੈ ਇਹ ਦੋਵੇਂ ਫੜੇ ਗਏ ਨੇ, ਯਕੀਨਨ ਇਹ ਸਾਡਾ ਨਾਂ ਜਿਹੜਾ ਹੈ ਉਹ ਜ਼ਰੂਰ ਲੈਣਗੇ, ਲਿਹਾਜ਼ਾ ਇਹਦਾ ਕੋਈ ਉਪਾਅ ਕੀਤਾ ਜਾਏ। ਲੇਕਿਨ ਚੂੰਕਿ ਪੁਲਿਸ ਕਸਟਡੀ ਸਨ, ਇਸ ਵਾਸਤੇ ਕੁਝ ਨਹੀਂ ਸੀ ਹੋ ਸਕਦਾ। ਇੱਕ ਦਿਨ ਪੁਲਿਸ ਇਹਨਾਂ ਨੂੰ ਲੈ ਕੇ ਜਾਂਦੀ ਹੈ ਨਿਸ਼ਾਨਦੇਹੀ ਲਈ। ਇਹਨਾਂ ਦੇ ਸਾਥੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਪੁਲਿਸ ਇਹਨਾਂ ਨੂੰ ਲੈ ਕੇ ਜਾ ਰਹੀ ਹੈ। ਉਹ ਰਸਤੇ 'ਚ ਪੁਲਿਸ ਦੇ ਉੱਤੇ ਹਮਲਾ ਕਰ ਦਿੰਦੇ ਨੇ। ਜਦੋਂ ਹਮਲਾ ਕਰ ਦਿੰਦੇ ਨੇ ਤੇ ਪੁਲਿਸ ਮੁਕਾਬਲਾ ਹੋ ਜਾਂਦਾ ਹੈ। ਇਸ ਮੁਕਾਬਲੇ ਦੇ ਵਿੱਚ ਪੁਲਿਸ ਐਹਲਕਾਰ ਤੇ ਮੁਬੈਨਾ ਤੌਰ ਤੇ ਇਸ ਵੇ ਹਸਬੇ ਰਵਾਇਤ ਮਹਿਫੂਜ਼ ਰਹੇ, ਲੇਕਿਨ ਸਾਬਰ ਜੱਟ ਤੇ ਮਨਸ਼ਾ ਡੱਗ ਇਹ ਦੋਵੇਂ ਜਿਹੜੇ ਹੈ ਨੇ ਇਹ ਉਹਦੇ ਵਿੱਚ ਕਤਲ ਹੋ ਜਾਂਦੇ ਨੇ। ਇਹਨਾਂ ਦੇ ਸਾਥੀ ਜਿਹੜੇ ਨੇ ਉਹ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਫਰਾਰ ਹੋ ਜਾਂਦੇ ਨੇ। ਹੁਣ ਸਾਬਰ ਜੱਟ ਜਿਹੜਾ, ਅੱਛਾ, ਇਸ ਪੁਲਿਸ ਮੁਕਾਬਲੇ ਦੀ ਕਵਰੇਜ ਜਿਹੜੀ ਹੈ ਉਹ ਉਸ ਟਾਈਮ ਚੂੰਕਿ ਅਖਬਾਰ ਦਾ ਦੌਰ ਸੀ, ਸਾਰੇ ਅਖਬਾਰਾਤ ਨੇ ਬਹੁਤ ਜ਼ਿਆਦਾ ਕਵਰੇਜ ਦਿੱਤੀ ਕਿਉਂਕਿ ਏਡਾ ਵੱਡਾ ਪੁਲਿਸ ਮੁਕਾਬਲਾ ਹੋਇਆ ਸੀ 17 ਘੰਟੇ ਦਾ। ਉਸ ਤੋਂ ਬਾਅਦ ਫਿਰ ਇਹ ਦੂਸਰਾ ਪੁਲਿਸ ਮੁਕਾਬਲਾ ਹੋਇਆ ਜਿਹਦੇ ਵਿੱਚ ਦੋਵੇਂ ਮਾਰੇ ਗਏ। ਸਾਬਰ ਜੱਟ ਤੇ ਮਰ ਗਿਆ। ਇਹਦਾ ਇੱਕ ਕਜ਼ਨ ਸੀ ਨਵਾਜ਼ ਜੱਟ, ਉਹਨੂੰ ਬੜਾ ਦੁੱਖ ਸੀ ਵੀ ਇੱਕ ਤਾਂ ਮੇਰਾ ਚਾਚਾ ਜਿਹੜਾ ਹੋਟਲ ਚਲਾਉਂਦਾ ਸੀ ਉਹਨੂੰ ਹਮਾਯੂੰ ਗੁੱਜਰ ਨੇ ਮਾਰਿਆ, ਫਿਰ ਹੁਣ ਪੁਲਿਸ ਦੇ ਹੱਥੋਂ ਮੇਰਾ ਕਜ਼ਨ ਜਿਹੜਾ ਹੈਗਾ ਐਡਾ ਮਸ਼ਹੂਰ ਸਾਬਰ ਜੱਟ ਉਹ ਵੀ ਮਾਰਿਆ ਗਿਆ। ਉਹਨੇ ਇਹਦਾ ਜਿਹੜਾ ਗੈਂਗ ਸੀ ਸਾਬਰ ਜੱਟ ਦਾ, ਉਹਦੀ ਬਾਗਡੋਰ ਉਹਨੇ ਸੰਭਾਲ ਲਈ। ਉਹਨੇ ਇੱਕ ਦਿਨ ਅਟੈਕ ਕਰਕੇ ਤੇ ਹਮਾਯੂੰ ਗੁੱਜਰ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਇਹ ਦੋ ਘਰਾਂ ਵਿਚਕਾਰ, ਦੋ ਡਾਨ ਜਿਹੜੇ ਨੇ ਉਹਨਾਂ ਦੇ ਵਿਚਕਾਰ ਦੁਸ਼ਮਣੀ ਜਿਹੜੀ ਹੈ ਆਪਣੇ ਅੰਜਾਮ ਨੂੰ ਆਪਣੀ। ਮਿਲਾਂਗੇ ਕਿਸੇ ਅਗਲੀ ਸਟੋਰੀ ਤੁਹਾਡੇ ਨਾਲ, ਉਦੋਂ ਤੀਕਰ ਰੱਬ ਰਾਖਾ।